ਹੁਣ ਤਾਂ ਭੱਜੀ ਫਿਰਦੀ ਆ ਵਾਂ ਕੱਟਾਂ ਨੂੰ ਤਿਆਰ ਸ਼ਿਆਰ ਕਰ ਲਈ ਆ ਨਾ, ਬਸ ਹੁਣ ਇਹਦੀ ਤਿਆਰੀ ਆ ਵੀ ਡੰਗਰ ਕਾਬੂ ਕਿੱਦਾਂ ਕਰਨਾ। ਪਿਛਲੇ ਸਾਲ ਅਸੀਂ ਬੜੇ ਔਖੇ ਹੋਏ ਆ, ਹੁਣ ਇਹਨੂੰ ਕਾਬੂ ਕਰਨਾ ਸ਼ੁਰੂ ਕੀਤਾ ਵਾ। ਹਜੇ ਸ਼ੁਰੂਆਤ ਆ, ਬਾਕੀ ਦੇਖੋ ਹਜੇ ਅੱਗੇ ਕੀ ਬਣਦਾ ਕਾਬੂਆਂ ਦਾ। ਠੀਕ ਹੈ। अस्सलाम वालेकुम, की हाल चाल है जी ਤੁਹਾਡਾ। ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਗੇ। ਅੱਲਾਹ ਤਾਲਾ ਦੇ ਫਜ਼ਲ ਤੇ ਕਰਮ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦਾ ਵਲੌਗ। ਸਾਡੇ ਪਿੰਡ ਦੇ ਵਿੱਚ ਹੈਗੀਆਂ ਦੋ ਮਸਜਿਦਾਂ, ਇੱਕ ਤਾਂ ਸਾਡੇ ਬਿਲਕੁਲ ਨਜ਼ਦੀਕ ਆ, ਇੱਕ ਹੈਗੀ ਪਿੰਡ ਤੋਂ ਬਾਹਰ। ਪਿੰਡ ਤੋਂ ਬਾਹਰ ਜਿਹੜੀ ਉੱਥੇ ਨਮਾਜ਼ ਹੈਗੀ 6 ਵਜੇ, ਜਿਹੜੀ ਪਿੰਡ ਦੇ ਵਿੱਚ ਸਾਡੇ ਨਜ਼ਦੀਕ ਇੱਥੇ ਹੈਗੀ 6:30 ਵਜੇ। ਅਸੀਂ ਇੱਥੇ ਹੀ ਪੜਾਂਗੇ। ਸਾਡੇ ਜਿਹੜੇ ਹਿੱਸੇ ਵਾਲਾ ਨਾ 7, ਉਹਨਾਂ ਵਿੱਚ ਕਿਹੜਾ ਹਿੱਸੇ ਵਾਲਾ ਨਾ ਇਸ ਮਸਜਿਦ ਦਾ ਜਿਹੜਾ ਮਤਵੱਲੀ ਹੈ ਉਹ, ਤੇ ਉਹਨਾਂ ਦੀ ਮਜਬੂਰੀ ਆ, ਉਹਨਾਂ ਨੇ ਹੁਣ ਇਸ ਮਸਜਿਦ 'ਤੇ ਨਮਾਜ਼ ਪੜ੍ਹਨੀ ਆ। ਅਸੀਂ ਵੀ ਉਹਦੇ ਕਰਕੇ ਨਾ ਇੱਥੇ ਹੀ ਪੜਾਂਗੇ। ਅੱਧੇ ਪੌਣੇ ਘੰਟੇ ਦੀ ਖੈਰ ਆ, ਲੇਟ ਹੋ ਜਾਏਗੇ, ਕੋਈ ਰੋਲਾ ਹੈਗਾ ਨਹੀਂ। ਤਾਂ ਜ਼ਿਆਦਾਤਰ ਜਿਹੜੇ ਚੱਕ ਵਾਲੇ ਆ ਨਾ ਉਹ ਦੂਸਰੀ ਮਸਜਿਦ ਦਾ ਰੁਖ ਕਰਨ ਡਏ ਸਿਰਫ ਜਲਦੀ ਨਮਾਜ਼ ਹੋਣ ਦੀ ਵਜ੍ਹਾ ਤੋਂ। ਇਸ ਮਸਜਿਦ ਵਾਲੇ ਨੂੰ ਵੀ ਚਾਹੀਦਾ ਸੀ ਚੱਲ ਟਾਈਮ ਜਿਹੜਾ ਥੋੜਾ ਰਲਦਾ ਮਿਲਦਾ ਰੱਖਦੇ, ਚੱਲ 6:30 ਨਾ ਰੱਖਦੇ 6:15 ਰੱਖ ਦਿੰਦੇ, ਥੋੜਾ ਰਲਦਾ ਮਿਲਦਾ ਹੋ ਜਾਂਦਾ। ਚੱਲਦੇ ਹਾਂ ਹੁਣ ਜਾ ਕੇ ਕੱਟੇ ਦੀ ਹਾਲਤ ਦੇਖਦੇ ਹਾਂ। ਰਾਤੀ ਵੀ ਬੋਲਦਾ ਰਿਹਾ ਇਹ ਕੋਈ ਡੰਗਰ ਜਦੋਂ ਨਵੀਂ ਜਗ੍ਹਾ ਤੇ ਆਉਂਦਾ ਨਾ ਇੱਕ ਅੱਧਾ ਦਿਨ ਫਿਰ ਓਪਰਾ ਕਰਦਾ ਵਾ। ਇਸ ਵਾਸਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ, ਸਾਡੇ ਚੈਨਲ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਸਾਡੀ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਪਹੁੰਚਦੀ ਰਹੇ। ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਸਾਡਾ ਵਲੌਗ ਕਿਦਾਂ ਦਾ ਲੱਗਿਆ। ਸਾਡੇ ਨਾਲ ਜੁੜੇ ਰਹੋ, ਤੁਹਾਨੂੰ ਅਸੀਂ ਇਨਸ਼ਾਅੱਲਾ ਆਪਣਾ ਸਾਰਾ ਦਿਖਾਵਾਂਗੇ ਇਹਦਾ ਪ੍ਰੋਸੀਜਰ। ਪਿਛਲੀ ਵਾਰੀ ਜਦੋਂ ਅਸੀਂ ਕੱਟਾ ਢਾਣ ਲੱਗੇ ਨਾ ਤੇ ਕੱਟਾ ਇੱਕ ਵਾਰੀ ਸਾਡੇ ਕੋਲ ਛੁੱਟ ਚੱਲਾ ਸੀਗਾ, ਬੜਾ ਔਖਾ ਢਾਇਆ ਮੁੜ ਕੇ ਅਸੀਂ। ਮੁਹੰਮਦ ਹੁਣੀ ਉੱਠ ਗਏ ਆ। ਮੁਹੰਮਦ ਈਦ ਹੈ ਫਿਰ ਅੱਜ ਹੈਂ? ਨਵਾਂ ਸੂਟ ਤਾਂ ਪਾਇਆ ਨਹੀਂ ਤੂੰ? ਨਵਾਂ ਸੂਟ ਤੇਰਾ ਕਿੱਥੇ ਆ? ਨਹਾ ਕੇ ਪਾਏਗਾ? ਹਾਦੀ ਕੱਟੇ ਕੇ ਪਾਣੀ ਰੱਖ ਓਏ, ਪਾਣੀ ਪਿਲਾਇਆ ਨੂੰ। ਕੱਟਾ ਬਈ ਕੱਟਾ ਹੀ ਹੁੰਦਾ ਕੱਟਾ ਜਾਵੇ ਨਾ ਵਿਗੜ ਫਿਰ ਪਤਾ ਲੱਗਦਾ। ਇਹ ਕਿਹਦਾ ਕੱਟਾ ਵਾ? ਕਿੱਥੇ ਲੱਗਿਆ ਹੈ? ਲੱਤ ਤੇ? ਲੱਤ ਤੇ ਭੂਰਾਂਗਾ ਪਿੰਕ ਕਲਰ ਦੀ ਲੱਤ ਆ ਇਹਦੀ। ਇਮਾਮ ਸਾਹਿਬ ਵੀ ਮਸਜਿਦ ਆ ਗਏ ਆ, ਤਕਰੀਰ ਸ਼ੁਰੂ ਹੋਣ ਵਾਲੀ ਹੈ ਬਸ। ਸਾਡਾ ਆਪਣਾ ਵੀ ਪੀਣ ਵਾਲਾ ਪਾਣੀ ਮੁੱਕਿਆ ਪਿਆ ਵਾ, ਇਹ ਵੀ ਲੈ ਕੇ ਆਉਣਾ ਹਜੇ। ਓਏ ਆ ਜਾ ਚਲੀਏ। 6 ਵਜਣ ਵਾਲੇ ਹੋਏ ਆ ਤੇ ਲੋਕੀ ਨਾ ਦੂਸਰੀ ਮਸਜਿਦ ਵੱਲ ਨੂੰ ਜਾਂਦੇ ਪਏ ਨਮਾਜ਼ ਪੜ੍ਹਨ ਵਾਸਤੇ। ਕੱਪੜੇ ਸਾਡੇ ਇਸਤਰੀ ਹੋ ਗਏ ਆ, ਧਾਗੇ 'ਚ ਪਤਾ ਨਹੀਂ ਕਿਹੜੀ ਸ਼ਾਇਦ ਨਿਕਲੇ ਆ, ਕੋਈ ਪਹਿਲੋਂ ਨਹੀਂ ਲੱਗਦੇ ਆ। ਚਲੀ ਜਾ ਕੇ ਨਹਾਈਏ, ਨਹਾ ਕੇ ਤਿਆਰ ਹੋ ਕੇ ਨਾ ਤਿਆਰੀ ਕਰੀਏ ਨਮਾਜ਼ ਦੀ। ਨਮਾਜ਼ ਦਾ ਟਾਈਮ ਨਾ ਆਪਾਂ ਪੂਰਾ ਹੋ ਗਿਆ ਵਾ, ਅਸੀਂ ਵੀ ਤਿਆਰ ਹੋ ਗਏ ਆ। ਹਾਦੀ ਤੇ ਮੁਹੰਮਦ ਨਿਹਾਲ 'ਚ ਨਿਕਲ ਗਿਆ ਬਾਹਰ ਮਸਜਿਦ ਜਾਣ ਵਾਸਤੇ। ਚੱਲੀਏ ਹੁਣ ਇਸ ਤੋਂ ਪਹਿਲੇ ਕਿ ਨਮਾਜ਼ ਖੜੀ ਹੋ ਜਾਵੇ। ਹੁਣ ਤਾਂ ਭੱਜੀ ਫਿਰਦੀ ਆ ਵਾਂ ਨਮਾਜ਼ ਪੜ੍ਹਨ ਤੋਂ ਬਾਅਦ ਨਾ ਤਕਰੀਬਨ 70% ਲੋਕ ਨਾ ਸਿੱਧੇ ਕਬਰਸਤਾਨ ਆ ਜਾਂਦੇ ਆ ਆਪਣੇ ਪਿਆਰਿਆਂ ਦੀ ਕਬਰਾਂ ਦੇ ਨਾ ਦੁਆਏ ਮਗਫਰਤ ਵਾਸਤੇ। ਸਹੀ ਗੱਲ ਕਬਰਸਤਾਨ ਜਾਂਦੇ ਪਏ, ਦਿਖਦਾ ਨਹੀਂ ਪਿਆ। ਅਸੀਂ ਵੀ ਨਾਨਾ ਬਹੂਣਾ ਦੀ ਕਬਰ ਤੇ ਦੁਆ ਮੰਗਾਂਗੇ, ਮੁੜ ਕੇ ਅੱਗੇ ਇਸੇ ਕਬਰਸਤਾਨ ਦੇ ਵਿੱਚ ਅੱਗੇ ਹੈਗੀ ਨਾਨੀ ਬਹੂਣਾ ਦੀ ਕਬਰ, ਫਿਰ ਉੱਥੇ ਜਾ ਕੇ ਦੁਆ ਮੰਗਾਂਗੇ। ਸਾਢੇ 6 ਨਾ ਈਦ ਦੀ ਨਮਾਜ਼ ਖੜੀ ਹੋ ਗਈ ਸੀਗੀ, ਹੁਣ 7:30 ਹੋ ਗਏ। ਸਿਰਫ ਈਦ ਦੀ ਨਮਾਜ਼ ਪੜ੍ਹੀ ਆ, ਉਸ ਤੋਂ ਬਾਅਦ ਕਬਰਸਤਾਨ ਹੋ ਕੇ ਨਾ ਵਾਪਸ ਘਰ ਜਾਂਦੇ ਪਏ ਹਜੇ। ਈਦ ਮੁਬਾਰਕ। ਮੈਂ ਮਾਮੇ ਦੀ ਈਦ ਮਿਲ ਲਈ ਮਾਮਾ। ਈਦੀ ਤੇ ਦੇ ਹੁਣ ਈਦੀ ਦੇ ਨਾਲ ਫਿਰ ਕੁਰਬਾਨੀ ਕਰੀਏ ਹੈਂ? ਕੁਰਬਾਨੀ ਮਿਲਣੀ ਆ ਨਾ ਸਾਡੀ ਦਾਵਤ ਕਰਨੀ ਹੈ ਨਾ ਤੁਸੀਂ ਦੇਣੀ। ਦਾਵਤ ਦਾ ਜਿਹੜਾ ਕਚਰਾ ਦਾ ਕੰਮ ਕੀਤਾ ਹੀ ਹੋਇਆ ਕਿਹੜਾ? ਉਹ ਸ਼ਟਰ ਵਾਲਾ ਉਹ ਦੇਖ ਕੇ ਹਾਲਤ ਹੋਇਆ। ਕਿਹੜਾ ਸ਼ਟਰ ਵਾਲਾ ਕੰਮ? ਹਾਂ ਤੇ ਯਾਰ ਮੈਂ ਕੱਲ ਹੀ ਤਬੀਅਤ ਮੇਰੀ ਖਰਾਬ ਹੋ ਗਈ ਸੀਗੀ। ਕੁਰਬਾਨੀ ਤੂੰ ਪਤਾ ਤਾਂ ਕੀ ਕਰਨਾ ਭਾਂਜਾ ਵੀ ਚੱਲ ਬਿਮਾਰ ਆ ਤੇ ਉਲਟਾ ਨਵਾਂ ਆਪਣਾ ਇਤਰਾਜ਼ ਬਣਾ ਕੇ ਤੇ ਆਪਣਾ ਰੁੱਸ ਜੋ ਈਦ ਵਾਲੇ ਦਿਨ ਰੁੱਸ ਜੋ ਹੈ ਇਤਰਾਜ਼ ਪਾਈ ਜਾਂਦਾ। ਕੱਟੇ ਨੂੰ ਤਿਆਰ ਸ਼ਿਆਰ ਕਰ ਲਈ ਆ ਨਾ, ਬਸ ਹੁਣ ਇਹਦੀ ਤਿਆਰੀ ਆ। ਪਾਣੀ ਛਾਣੀ ਪਿਲਾਈਏ, ਹੋਰ ਇਹਨੂੰ ਨਵਾ ਨੂੰ ਦਿੰਦੇ ਇੱਕ ਵਾਰੀ।
ਕੱਟੇ ਨੂੰ ਨਾ ਅਸੀਂ ਰਾਤੀ ਵੀ ਨਵਾਇਆ ਸੀ ਤੇ ਉਹ ਥੱਲੇ ਗਾਰਾ ਜਿਹਾ ਬਣਿਆ ਸੀ, ਉਹ 'ਚ ਬਹਿ ਕੇ ਨਾ ਸਾਰਾ ਲਿਬੜਿਆ ਪਿਆ ਸੀ। ਮੈਂ ਥੋੜਾ ਜਿਹਾ ਨਵਾ ਦੀ, ਇੱਕ ਤਾਂ ਸਾਫ਼ ਹੋ ਜਾਏਗਾ, ਦੂਆ ਪਾਣੀ ਨੂੰ ਤਾਂ ਵੈਸੇ ਹੀ ਮੱਝਾਂ ਜਿਹੜੀਆਂ ਜ਼ਿਆਦਾ ਪਸੰਦ ਕਰਦੀਆਂ। ਚੱਲਦੇ ਹੁਣ ਕਰਦੇ ਹਾਂ ਕੱਪੜੇ ਚੇਂਜ ਕਰਕੇ ਨਾ ਫਿਰ ਕੱਟਾ ਲੈ ਕੇ ਜਾਂਦੇ ਉਧਰ ਗਲੀ ਵਿੱਚ ਤੇ ਜਾ ਕੇ ਉੱਥੇ ਨਾ ਫਿਰ ਕੁਰਬਾਨੀ ਕਰਦੇ ਹਾਂ। ਕਸਾਈ ਵਗੈਰਾ ਕੋ ਬੰਦਾ ਕੁਰਬਾਨੀ ਕਰਵਾਵੇ ਨਾ ਉਹ ਤਾਂ ਹੋਰ ਗੱਲ ਆ, ਉਹਦਾ ਤਾਂ ਤਜਰਬਾ ਹੁੰਦਾ ਵਾ। ਅਸੀਂ ਆਪ ਕਰੀ ਹੁੰਦੀ ਸਾਲ ਬਾਅਦ ਫਿਰ ਬੰਦਾ ਉਹਦੀ ਭੁੱਲ ਜਾਂਦੇ ਟੈਕਨੀਕਾਂ ਸਾਰੀਆਂ ਹੀ, ਵੀ ਡੰਗਰ ਕਾਬੂ ਕਿੱਦਾਂ ਕਰਨਾ। ਪਿਛਲੇ ਸਾਲ ਅਸੀਂ ਬੜੇ ਔਖੇ ਹੋਏ ਆ, ਹੁਣ ਇਹਨੂੰ ਕਾਬੂ ਕਰਨਾ ਸ਼ੁਰੂ ਕੀਤਾ ਵਾ। ਹਜੇ ਸ਼ੁਰੂਆਤ ਆ, ਬਾਕੀ ਦੇਖੋ ਹਜੇ ਅੱਗੇ ਕੀ ਬਣਦਾ, ਕਾਬੂ ਆਉਂਦਾ ਜਾਂ ਨਹੀਂ ਆਉਂਦਾ, ਕੀ ਕਰਦਾ ਵਾ। ਕੋਈ ਵੱਛਾ ਵਗੈਰਾ ਜਿਹੜਾ ਹੈਗਾ ਨਾ, ਵੱਛਾ ਹੋ ਗਿਆ ਜਾਂ ਗਾਂ ਹੋ ਗਈ, ਉਹ ਕਾਬੂ ਕਰਨੀ ਥੋੜੀ ਸੌਖੀ ਹੁੰਦੀ ਆ ਮੱਝ ਨਾਲੋਂ ਜਾਂ ਕੱਟੇ ਨਾਲੋਂ। ਲੋ ਵੀ ਢਾਹ ਤੇ ਅਸੀਂ ਲਿਆ ਵਾਲਾ ਖੈਰ ਕਰੇ, ਇਨਸ਼ਾਅੱਲਾ ਹੁਣ ਕਾਬੂ ਸਾਡਾ ਇਹਦੇ ਉੱਤੇ ਨਾ। ਕੁਰਬਾਨੀ ਵਾਲਾ ਜਾਨਵਰ ਢਾਣ ਤੋਂ ਲੈ ਕੇ ਨਾ ਸਾਰਾ ਕੰਮ ਜਿਹੜਾ ਨਾ ਆਪ ਹੀ ਕਰਨਾ ਹੁੰਦਾ। ਖਲ ਵਗੈਰਾ ਲਾਣੀ, ਹੱਡੀਆਂ ਬਣਾਉਣੀਆਂ, ਸਾਰਾ ਕੁਝ ਜਿਹੜਾ ਨਾ ਜਿੰਨੇ ਹੀ ਸਵਾਲ ਹੁੰਦੇ ਨਾ ਪਿੰਡਾਂ ਵਿੱਚ ਸਾਰੇ ਤਕਰੀਬਨ ਆਪ ਹੀ ਲੋਕ ਕਰਦੇ ਆ। ਕੋਈ ਇੱਕ ਦੋ ਕੁ ਲੋਕ ਹੁੰਦੇ ਆ ਜਿਹੜੇ ਕਸਾਈ ਨੂੰ ਕਰਦੇ ਨੇ, ਅਰੇਂਜ ਕਰਦੇ ਆ, ਨਹੀਂ ਤੇ ਕੋਈ ਨਹੀਂ। ਮੱਟੀ ਲੱਗੀ ਪਈ ਓਏ ਮੈਨੂੰ ਖਾਲਸੇ ਗੱਟੂ ਇੱਧਰ ਪੂਰੇ ਹੋ ਗਏ ਯਾਰ, ਥੋੜੇ ਪਤਲੇ ਲੱਗੇ ਓਏ ਉਹਨੇ ਸਾਰੀ ਖਾਲਸੇ ਓਏ ਗੱਟੂ ਲੈ ਕੇ ਆ 5-6 ਚੱਕ ਲਿਆ ਫੋਨ ਕਰ ਦੇ। ਹਾਂ ਤੇ ਤੇਰੇ ਗਵਾਂਢੀ ਸਾਲਦੇ ਯਾਰ ਤੇਰੀ ਤਰੱਕੀ ਤੋਂ ਮੁੰਨਾ ਓਏ ਕਿਹਦੇ ਪਾਸ ਆਹੋ ਤਾਂ ਕਿਹਦਾ ਪਾਸਿੰਗ ਆਊਟ ਹੋਣੀ ਸੀ। ਮੈਂ ਕਿਹਾ ਬੜਾ ਲੈਫਟ ਹੈਂਡ ਲੱਗਿਆ ਹੋਇਆ ਉੱਤੇ। ਹੋਰ ਸੁਣਾ ਇਹਨੇ ਵੱਟੀ ਫੜਾਈ ਉਹਨੇ ਨੂੰ ਜਰਾ ਕੋਈ 10,000 ਰੁਪਇਆ ਲਿਆ ਉਹਨੇ ਲਿਖਾਈਆਂ ਨੇ ਕੰਮ ਸਾਡਾ ਨਾ ਕੁਰਬਾਨੀ ਵਾਲਾ ਤਕਰੀਬਨ ਮੁਕੰਮਲ ਹੋ ਗਿਆ। ਬਸ ਹੁਣ ਤੋਲ ਕੇ ਵੰਡ ਕੇ ਨਾ ਤੇ ਫਿਰ ਫਾਰਗ ਆ। ਚੱਲਦੇ ਹਾਂ ਬਾਹਰ। ਥੋੜਾ ਮੈਂ ਆਇਆ ਸੀ ਅੰਦਰ ਰੈਸਟ ਕਰਨ ਵਾਸਤੇ। ਬੜਾ ਔਖਾ ਕੰਮ ਆ ਯਾਰ, ਅਸਲ 'ਚ ਸਾਲ ਬਾਅਦ ਕਰੀਦਾ ਨਾ, ਫਿਰ ਬੜਾ ਔਖਾ ਲੱਗਦਾ ਕਰਨਾ। ਕੀ ਲਿਆਵਾਂ? ਉਹ ਪਰੇ ਪਾ ਦੇ। ਵੱਡਾ ਪਤੀਲਾ ਲੈ ਕੇ ਆਇਆ ਮੈਂ। ਠੀਕ ਹੈ, ਬਰਤਨ ਖੁੱਲਾ ਹੋਣਾ ਚਾਹੀਦਾ। ਛਾਂ ਜਾ ਅੰਦਰ 2 ਮਿੰਟ बैठ। ठीक है मत खींच तू पाँच है ठीक है। हाँ वेला का जो बंदा रहा है शुरू जो बंदा रहा है बदमा ने बंदा रहा है शफे दा रहमा शफे दा
ਅੱਛਾ ਫਿਰ ਕੁਛ ਦੇਵਾਂ ਤੈਨੂੰ ਦੇ ਛੜੇ ਸੇ नहीं मैंने बात में बहुत थी थी ਅੱਛਾ ਚੰਗਾ ਮਾਲ ਇਕੱਠਾ ਕੀਤੀ ਵੀ ਹੈ नहीं मतलब बहुत सब जगह नहीं वाली कोई नहीं अच्छा। ले मैंने बहुत सारा आज मैं एक वो बंदा है इतने बेड़े चक्री ਅੱਛਾ और चक्री तो बाद वाले के मैं छोड़ा तो फोन तक ਚੱਲ ਠੀਕ ਹੈ गल तो फ्रिज वाली ठीक है ये पियाना ਹਾਂ ਮੈਂ ਤਾਂ ਆ ਕੇ ਫ੍ਰਿਜ ਪਿਆ ਮੈਂ ਹਫਤੇ ਬਾਅਦ ਆ ਕੇ तो दिन जो आई है ਠੀਕ ਹੈ ਬਾਤ चलो तो उनका साढ़े ਕੁਰਬਾਨੀ ਵਾਲਾ ਕੰਮ ਹੋ ਗਿਆ ਸਾਡਾ ਪੂਰਾ ਗੋਸ਼ਤ ਵਗੈਰਾ ਬਣ ਕੇ ਨਾ ਅਸੀਂ ਆਪਣਾ ਘਰ ਲਿਆਏ ਆ ਇਹਦੇ ਵਿੱਚ ਸਾਰਾ ਤੋਂ ਜ਼ਿਆਦਾ ਜਿਸ ਕੰਮ ਤੋਂ ਮੈਨੂੰ ਡਰ ਲੱਗਦਾ ਵਾ ਨਾ ਉਹ ਇਹ ਹੁੰਦਾ ਵੀ ਡੰਗਰ ਡਰ ਕੇ ਨਾ ਛੁੱਟਣਾ ਜਾਵੇ ਨਹੀਂ ਤਾਂ ਚੰਗਾ ਫਿਰ ਫੜ ਬਣਦਾ ਡੰਗਰ ਫੜ ਕੇ ਲਿਆਉਣਾ ਔਖਾ ਹੋ ਜਾਂਦਾ ਕਿਉਂਕਿ ਇੱਕ ਡੰਗਰ ਹੁੰਦਾ ਨਾ ਘਰ ਦਾ ਰੱਖਿਆ ਹੋਇਆ ਗਿਜਿਆ ਹੋਇਆ ਉਹ ਮੁੜ ਕੇ ਘਰ ਆ ਜਾਂਦਾ ਇਹ ਡੰਗਰ ਨੂੰ ਪਤਾ ਹੁੰਦਾ ਨਹੀਂ ਘਰ ਦਾ ਇਦਾਂ ਜਿਹੜਾ ਲਿਆਂਦਾ ਹੋਇਆ ਹੁੰਦਾ ਇਹ ਫਿਰ ਨਿਕਲਦਾ ਫਿਰ ਹੋਰ ਪਾਸੇ ਨੂੰ ਕਦੇ ਉਧਰ ਨੂੰ ਬੜੀ ਮੁਸ਼ਕਲ ਕਰਦਾ ਫਿਰ ਚਾਚਾ ਜ਼ਮਾਨ ਆਇਆ ਸੀ ਗੋਸ਼ਤ ਦਿੱਤਾ ਹੁਣ ਚਾਚਾ ਜ਼ਮਾਨ ਨੂੰ ਪੁੱਛਣ ਸਟੋਰ ਕਿਦਾਂ ਕਰਦੇ ਆ ਗੋਸ਼ਤ ਹੋਰ ਵੀ ਕਾਫੀ ਸਾਰਾ ਨਾਲ ਉਹ ਲਈ ਫਿਰਦਾ ਸੀਗਾ ਉਹ ਕਹਿੰਦਾ ਵੀ ਅਸੀਂ ਰਲਜਾ ਕੇ ਇਹਨਾਂ ਨੂੰ ਭੁੰਨ ਕੇ ਖੁਸ਼ਕ ਕਰਕੇ ਨਾ ਤੇ ਇਹਨੂੰ ਫਿਰ ਟੰਗ ਦੇਣਾ ਛੱਤ ਦੇ ਨਾਲ ਬਰੀਕ ਕੱਪੜੇ ਵਿੱਚ ਕਹਿੰਦਾ ਟੰਗਿਆ ਹੁੰਦਾ ਨਾ ਹਵਾ ਵਗੈਰਾ ਲੱਗਦੀ ਰਹਿੰਦੀ ਕਹਿੰਦਾ ਤਕਰੀਬਨ ਮਹੀਨਾ ਖੰਡ ਜਿਹੜਾ ਨਾ ਖਰਾਬ ਨਹੀਂ ਹੁੰਦਾ ਹੈਗਾ ਉਹ ਤੋਂ ਫਿਰ ਥੋੜਾ ਕੱਢ ਕੇ ਨਾ ਕਹਿੰਦਾ ਪਕਾਉਂਦੇ ਰਹਿੰਦੇ ਅਸੀਂ ਹੁਣ ਨਹਾਉਂਦੇ ਹਾਂ ਨਹਾ ਕੇ ਕੱਪੜੇ ਚੇਂਜ ਕਰਦੇ ਹਾਂ ਨਾਲ ਖਾਣੇ ਖਾਣਾ ਦੁਪਹਿਰੇ ਖਾਣਾ ਖਾ ਕੇ ਸੁੱਤੇ ਨਾ ਆਪਣੇ ਵੱਲੋਂ ਮੈਂ ਅਲਾਰਮ ਲਾਇਆ 20 ਮਿੰਟ ਦਾ 20 ਮਿੰਟ ਬਾਅਦ ਵੀ ਜਾਗ ਜਾਊਂਗਾ ਉਹ ਅਲਾਰਮ ਲਾਉਣ ਲੱਗੇ ਨਾ ਮੈਂ ਅਸਲ 'ਚ ਫੋਨ ਕੀਤਾ ਸਾਇਲੈਂਟ ਤੇ ਉਹ ਕਿਤੇ ਨਾ ਅਲਾਰਮ ਦਾ ਜਿਹੜਾ ਵਾਲੀਅਮ ਨਾ ਉਹ ਵੀ ਬੰਦ ਹੋ ਗਿਆ ਮੁੜ ਕੇ ਉੱਠੇ 5:30 ਵਜੇ 5:30 ਵਜੇ ਉੱਠ ਕੇ ਮੁੜ ਕੇ ਗੋਸ਼ਤ ਵਗੈਰਾ ਜਿਹੜਾ ਵੰਡਣਾ ਸੀ ਉਹ ਵੰਡਿਆ ਵਾ ਆਪਣਾ ਨਾਖਣ ਵਗੈਰਾ ਕੱਟਣੇ ਸੀ ਖਤ ਕਰਾਉਣਾ ਸੀ ਉਹ ਸਾਰਾ ਕੰਮ ਜਿਹੜਾ ਉਹਨਾਂ ਵਿੱਚ ਹੀ ਰਹਿ ਗਿਆ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਜ਼ਿਆਦਾ ਦਿਲੀ ਤੌਰ ਤੇ ਈਦ ਮੁਬਾਰਕ ਅੱਲਾਹ ਤਾਲਾ ਉਹਨਾਂ ਢੇਰਾਂ ਇੱਦਾਂ ਦੀਆਂ ਖੁਸ਼ੀਆਂ ਭਰੀਆਂ ਇੱਦਾਂ ਜਿਹੜੀਆਂ ਨਸੀਬ ਕਰੇ ਸਾਡਾ ਅੱਜ ਦਾ ਵਲੌਗ ਇੰਨਾ ਸੀ ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਵੇ ਤੇ ਕਮੈਂਟ ਕਰਕੇ ਤੇ ਸਬਸਕ੍ਰਾਈਬ ਕਰਕੇ ਜ਼ਰੂਰ ਦੱਸਿਓ ਅੱਲਾਹ ਹਾਫਿਜ਼